ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 11 ਅਪ੍ਰੈਲ 2020 29 ਚੇਤ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਜਦੋਂ ਅਸੀਂ ਤੁਹਾਡੇ ਨਾਲ ਇਸ ਸੱਚੋ ਸੱਚ ਪ੍ਰੋਗਰਾਮ ਦੇ ਰਾਹੀਂ ਰੂਬਰੂ ਹੋਣ ਜਾ ਰਹੇ ਹਾਂ। ਸੋ ਹਰ ਵਾਰ ਦੀ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਦੇ ਨਾਲ ਮਿਲ ਕੇ ਅੱਜ ਅਸੀਂ ਜਿਹੜੀਆਂ ਰੀਸੈਂਟ ਡਿਵੈਲਪਮੈਂਟਸ ਹੈਗੀਆਂ ਨੇ ਉਹਨਾਂ ਦੇ ਉੱਤੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਵਾਂਗੇ। ਖਾਸ ਤੌਰ ਤੇ ਇਸ ਕਰੋਨਾ ਵਾਇਰਸ ਕੋਵਿਡ-19 ਨਾਲ ਜਿਹੜੇ ਹਾਲਾਤ ਬਣੇ ਹੋਏ ਨੇ, ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਰਹੀਆਂ ਨੇ ਇੱਥੇ, ਤੇ ਕਿੱਦਾਂ ਦੇ ਹਾਲਾਤ ਤੇ ਕੀ ਐਂਟੀਸਿਪੇਸ਼ਨ ਤੇ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਉਸ ਬਾਬਤ ਵੀ ਵਿਚਾਰ ਚਰਚਾ ਕਰਾਂਗੇ। ਨਾਲ ਨਾਲ ਸ਼ੁਰੂਆਤ ਦੇ ਵਿੱਚ ਮੈਂ ਇਹ ਵੀ ਦੱਸ ਦਿਆਂ ਕਿ ਨਾਰਮਲੀ ਇਸ ਜਦੋਂ ਤੋਂ ਇਹ ਕੋਵਿਡ-19 ਤੋਂ ਪਹਿਲਾਂ ਜਿਹੜੇ ਸਾਡੇ ਰੈਗੂਲਰ ਸ਼ੋਅ ਸੀ ਉਹਨੂੰ ਨੀਲਮ ਕੌਰ ਹੋਸਟ ਕਰਦੇ ਰਹੇ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹੀ ਹੋਸਟ ਕਰਨਗੇ ਜਸਟ ਫॉर द ਟਾਈਮ ਬੀਇੰਗ, ਕਿਉਂਕਿ ਅਸੀਂ ਘਰਾਂ ਦੇ ਵਿੱਚ ਇਸ ਵਕਤ ਇੱਥੇ ਨਿਊਯਾਰਕ ਦੇ ਵਿੱਚ ਬੈਠੇ ਆ ਤੇ ਹਾਲਾਤ ਬਹੁਤ ਮਾੜੇ ਆ। ਅਸੀਂ ਘਰਾਂ ਦੇ ਵਿੱਚੋਂ ਜਿਹੜਾ ਇਹ ਸ਼ੋਅ ਕੰਡਕਟ ਕਰ ਰਹੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹਾਲ ਦੀ ਘੜੀ ਇਹ ਜਿਹੜੀ ਜ਼ਿੰਮੇਵਾਰੀ ਹੈਗੀ ਉਹਨਾਂ ਦੀ ਥਾਂ ਤੇ ਮੈਂ ਨਿਭਾ ਰਿਹਾ, ਪਰ ਉਹਨਾਂ ਦੀ ਸਿਹਤ ਜਿਹਦੇ ਬਾਰੇ ਕਈ ਲੋਕਾਂ ਨੇ ਸਾਨੂੰ ਸਵਾਲ ਕੀਤੇ ਆ, ਪੁੱਛੇ ਆ, ਫਿਕਰ ਜ਼ਾਹਿਰ ਕੀਤਾ। ਸੋ ਉਹਨਾਂ ਨੂੰ ਦੱਸਣ ਦੇ ਲਈ ਵੀ ਕਿ ਨੀਲਮ ਕੌਰ ਬਿਲਕੁਲ ਠੀਕ ਹੈਗੇ ਆ, ਤੰਦਰੁਸਤ ਨੇ ਆਪਣੇ ਘਰ ਦੇ ਵਿੱਚ। ਹਾਲ ਦੀ ਘੜੀ ਇਹ ਜਿਹੜੀ ਸੇਵਾ ਹੈਗੀ ਹੈ ਸ਼ੋਅ ਮੈਂ ਕੰਡਕਟ ਕਰ ਰਿਹਾ, ਪਰ ਜਦੋਂ ਅਸੀਂ ਵਾਪਸ ਸਟੂਡੀਓ ਦੇ ਵਿੱਚ ਜਾਵਾਂਗੇ ਤੇ ਦੁਬਾਰਾ ਫਿਰ ਨੀਲਮ ਕੌਰ ਹੀ ਇਹ ਜਿਹੜਾ ਸ਼ੋਅ ਹੈ ਉਹ ਕੰਡਕਟ ਕਰਿਆ ਕਰਨਗੇ। ਸੋ ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਤੇ ਸਾਡੇ ਜਿਹੜੇ ਪਾਕਿਸਤਾਨੀ ਭਰਾ ਹੈਗੇ ਆ ਉਹਨਾਂ ਨੂੰ ਅਸਲਾਮ ਵਾਲੇਕੁਮ ਨਾਲ ਦੀ ਨਾਲ। ਡਾਕਟਰ ਸਾਹਿਬ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਵੀਰ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਪ੍ਰੋਗਰਾਮ ਸੱਚੋ ਸੱਚ ਦੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਗੱਲ ਸ਼ੁਰੂ ਕਰੀਏ ਇਸ ਵਾਇਰਸ ਦੇ ਕਹਿਰ ਤੋਂ। ਬੀਤੇ ਦਿਨ ਜਦੋਂ ਅਸੀਂ ਪਿਛਲੀ ਦਿਹਾੜੀ ਦੇ ਵਿੱਚ ਵੀ ਗੱਲ ਕੀਤੀ ਹੈ ਤੇ ਨਿਊਯਾਰਕ ਦੇ ਵਿੱਚ ਮਾਸ ਗ੍ਰੇਵਸ ਦਾ ਜ਼ਿਕਰ ਕੀਤਾ, ਹਾਲਾਤ ਵੱਧ ਤੋਂ ਬਦਤਰ ਹੋ ਰਹੇ ਆ ਦਾ ਜ਼ਿਕਰ ਹੋਇਆ। ਪਰ ਜਿਹੜੀਆਂ ਰੀਸੈਂਟ ਖਬਰਾਂ ਆ ਰਹੀਆਂ ਨੇ, ਮਤਲਬ ਜਿੱਥੇ ਇੱਕ ਪਾਸੇ ਇਹ ਗੱਲ ਹੈਗੀ ਆ ਨਿਊਯਾਰਕ ਦੇ ਗਵਰਨਰ ਵੱਲੋਂ ਵੀ ਤੇ ਅਦਰਵਾਈਜ਼ ਵੀ ਜਿਹੜੀ ਕਰਵ ਹੈ ਉਹ ਫਲੈਟ ਹੋ ਰਹੀ ਹੈ, ਯਾਨੀ ਕਿ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਹੁਣ ਘਟਣ ਦੇ ਆਸਾਰ ਹੈਗੇ ਆ। ਦਿਨਾਂ ਦੇ ਵਿੱਚ ਜਿਹੜੀਆਂ ਡੇਲੀ ਬੇਸਿਸ ਤੇ ਮੌਤਾਂ ਹੋ ਰਹੀਆਂ ਨੇ, ਪਰ ਅਮਰੀਕਾ ਦੇ ਵਿੱਚ ਸਭ ਤੋਂ ਭੈੜਾ ਦਿਨ ਦਰਜ ਕੀਤਾ ਗਿਆ ਜਦੋਂ ਇੱਕ ਦਿਨ ਦੇ ਵਿੱਚ 2000 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਨੇ ਉਹ ਦਰਜ ਕੀਤੀਆਂ ਗਈਆਂ ਨੇ, ਜਿਹੜੇ ਪਿਛਲੇ ਲੰਘੇ 24 ਘੰਟੇ ਹੈਗੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇੱਥੇ ਵੀ, ਯੂਰਪ ਦੇ ਵਿੱਚ ਵੀ, ਕੈਨੇਡਾ ਹੋਵੇ ਜਾਂ ਜਿੱਥੇ ਅਸੀਂ ਬੈਕ ਹੋਮ ਪੰਜਾਬ ਦੀ ਜਾਂ ਭਾਰਤ ਦੀ ਗੱਲ ਕਰਦੇ ਹਾਂ, ਹਾਲਾਂਕਿ ਉੱਥੇ ਲੋਕਡਾਊਨ ਜਿਹੜਾ ਹੈਗਾ ਉਹ ਕੀਤਾ ਹੋਇਆ ਤੇ ਉਹਨੂੰ ਐਕਸਟੈਂਡ ਕਰਨ ਦੀ ਜਿਹੜੀ ਲਾਈਨ ਹੈ ਉਹ ਦੇਖਣ ਦੇ ਵਿੱਚ ਆ ਰਹੀ ਹੈ। ਪਰ ਪਿਛਲੇ ਜਿਹੜੇ 24 ਜਾਂ 48 ਘੰਟੇ ਦੇਖੇ ਜਾਣ ਤੇ ਉਹਦੇ ਵਿੱਚ ਉੱਥੇ ਵੀ ਥੋੜਾ ਜਿਹਾ ਜਿਹੜਾ ਨੰਬਰ ਹੈ ਇਨਫੈਕਟਡ ਬੰਦਿਆਂ ਦਾ, ਜਿਨ੍ਹਾਂ ਦੀ ਗਿਣਤੀ ਹੈ ਉਹ ਵੱਧਦੀ ਹੋਈ ਨਜ਼ਰ ਆ ਰਹੀ ਹੈ, ਜਿਹੜਾ ਕਿ ਇੱਕ ਚਿੰਤਾ ਦਾ ਵਿਸ਼ਾ। ਕਿਵੇਂ ਇਸ ਸਾਰੇ ਪਾਰਟ ਨੂੰ ਤੁਸੀਂ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਔਰ ਆਪਣੀ ਟੈਕਨੀਕਲ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਅੱਜ ਵੀਕਐਂਡ ਹੋਣ ਦੇ ਬਾਵਜੂਦ ਇਹ ਪ੍ਰੋਗਰਾਮ ਅਸੀਂ ਦਰਸ਼ਕਾਂ ਦੀ ਮੰਗ ਦੇ ਉੱਤੇ ਵੀ ਔਰ ਇਸ ਗੱਲ ਨੂੰ ਮਹਿਸੂਸ ਕਰਦੇ ਹਾਂ ਕਿ ਜਦੋਂ ਇਸ ਵੇਲੇ ਦੁਨੀਆ ਭਰ ਦੇ ਵਿੱਚ ਕਰੋਨਾ ਦਾ ਖੌਫ ਹੈ, ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ 70 ਤੋਂ ਜ਼ਿਆਦਾ ਮੁਲਕਾਂ 'ਚ ਬੈਠੇ ਨੇ ਉਹ ਵੀ ਇਸ ਸਾਰੇ ਪ੍ਰਭਾਵ ਨੂੰ ਕਬੂਲ ਰਹੇ ਨੇ ਔਰ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵੀ ਔਰ ਉਹਨਾਂ ਦੇ ਨਾਲ ਸਾਂਝ ਪਾ ਕੇ ਜਿੱਥੇ ਸਾਨੂੰ ਤਸੱਲੀ ਮਿਲਦੀ ਹੈ ਉੱਥੇ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਹੈ। ਸੋ ਮੈਂ ਟੈਕਨੀਕਲ ਟੀਮ ਦਾ ਸ਼ੁਕਰਗੁਜ਼ਾਰ ਹਾਂ ਕਿ ਉਹ ਵੀ ਸਾਡੇ ਨਾਲ ਵੀਕਐਂਡ ਦੇ ਵਿੱਚ ਆਪਣਾ ਵੀਕਐਂਡ ਸੈਕਰੀਫਾਈਸ ਕਰਕੇ ਇਸ ਪ੍ਰੋਗਰਾਮ ਨੂੰ ਕਰ ਰਹੇ ਨੇ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਅਸੀਂ ਇਨਸਾਨੀ ਇਤਿਹਾਸ ਲਗਭਗ 8 ਤੋਂ 10 ਹਜ਼ਾਰ ਸਾਲ ਦਾ ਦੇਖੀਏ, ਹਿਸਟਰੀ ਵਾਈਜ਼ 6000 ਜਾਂ 7000 ਸਾਲ ਦਾ, ਤੇ ਹਰ ਸੈਂਚੁਰੀ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ, ਵਬਾਵਾਂ, ਬਿਮਾਰੀਆਂ, ਕ੍ਰਾਈਸਿਸ ਆਉਂਦੇ ਰਹੇ ਨੇ। ਜਿਵੇਂ ਅਸੀਂ 15ਵੀਂ ਸਦੀ ਦੀ ਗੱਲ ਕਰਦੇ ਹਾਂ
ਯੂਰਪ ਦੇ ਵਿੱਚ ਆਈ ਉਸ ਵਾਇਰਸ ਦਾ ਜਾਂ ਉਸ ਬਿਮਾਰੀ ਦਾ ਜ਼ਿਕਰ ਕਰਦੇ ਹਾਂ ਜਿਹਨੇ ਤੀਸਰਾ ਹਿੱਸਾ ਜਿਹੜੀ ਯੂਰਪ ਦੀ ਆਬਾਦੀ ਹੈ ਉਹ ਖਤਮ ਕਰ ਦਿੱਤੀ ਸੀ। ਇਸੇ ਤਰ੍ਹਾਂ ਮੈਂ ਕੱਲ ਇੱਕ ਆਰਟੀਕਲ ਕਸ਼ਮੀਰ ਦੇ ਹਵਾਲੇ ਨਾਲ ਪੜ੍ਹ ਰਿਹਾ ਸੀ ਕਿ 1903 ਦੇ ਵਿੱਚ ਕਿਸ ਤਰ੍ਹਾਂ ਜਿਹੜੀ ਪਲੇਗ ਹੈ ਉਹ ਪਹਿਲਾਂ ਜੰਮੂ ਦੇ ਵਿੱਚ ਫਿਰ ਪੁੰਛ ਦੇ ਵਿੱਚ, ਤੇ ਇਹਦੇ ਬਾਵਜੂਦ ਕਿ ਕਸ਼ਮੀਰ ਵਾਦੀ ਨੂੰ ਕੱਟ ਆਫ ਕੀਤਾ ਹੋਇਆ ਸੀ, ਕਿਵੇਂ ਇੱਕ ਟਾਂਗੇ ਦੇ ਉੱਤੇ ਜਿਹੜੀ ਬੀਬੀ ਗਈ ਜਿਹਨੂੰ ਕਿ ਪੁਲਿਸ ਨੇ ਓਵਰਲੁੱਕ ਕੀਤਾ ਹੈ, ਉਹਨਾਂ ਦੇ ਨੌਕਰਾਂ ਚੋਂ ਇੱਕ ਨੂੰ ਸੀ, ਔਰ ਕਿਵੇਂ ਫਿਰ ਕਸ਼ਮੀਰ ਵਾਦੀ ਦੇ ਵਿੱਚ ਵੀ 1903 ਚ ਪਲੇਗ ਫੈਲੀ ਔਰ ਇੱਕ ਵੱਡਾ ਹਿੱਸਾ ਲੋਕਾਂ ਦਾ ਜਿਹੜਾ ਹੈ ਉਸ ਵਾਦੀ ਦੇ ਵਿੱਚ ਮਾਰਿਆ ਗਿਆ। ਔਰ ਪੰਜਾਬ ਦੇ ਵਿੱਚ ਵੀ ਮੈਂ ਆਪਣੇ ਬਜ਼ੁਰਗਾਂ ਤੋਂ ਜਾਂ ਹੋਰ ਬਜ਼ੁਰਗਾਂ ਨੂੰ ਇਹ ਕਹਿੰਦੇ ਸੁਣਿਆ, ਜਦੋਂ ਉਹ ਕਹਿਣਗੇ ਕਿ ਜੀ ਫਲਾਂ ਚ ਜਦੋਂ ਪਲੇਗ ਪਈ ਸੀ ਉਹਨਾਂ ਦੇ ਟੱਬਰ ਦੇ ਜਿਹੜੇ 30 ਜੀ ਸੀ 28 ਮਰ ਗਏ, 2 ਇੱਕ ਜਿਹੜਾ ਫੌਜ ਚ ਸੀ ਤੇ ਇੱਕ ਕਿਤੇ ਬਾਹਰ ਨੌਕਰੀ ਕਰਨ ਗਿਆ ਸੀ ਉਹ ਬਚ ਗਏ। ਸੋ ਇਨਸਾਨੀ ਹਿਸਟਰੀ ਦੇ ਵਿੱਚ ਈਵਨ 20ਵੀਂ ਸਦੀ ਦੇ ਵਿੱਚ ਵੀ ਅਸੀਂ ਇਸ ਸਾਰੇ ਹਾਲਾਤ ਚੋਂ ਗੁਜ਼ਰੇ ਹਾਂ। ਈਵਨ ਦੂਸਰੇ ਸੰਸਾਰ ਯੁੱਧ ਦੇ ਵੇਲੇ ਬੰਗਾਲ ਦੇ ਵਿੱਚ, ਜਿਹਨੂੰ ਬੰਗਾਲ ਦਾ ਫੇਮਿਨ ਕਿਹਾ ਜਾਂਦਾ ਹੈ, ਅਕਾਲ, 1 ਕਰੋੜ ਦੇ ਲੋਕ 1 ਕਰੋੜ ਦੇ ਕਰੀਬ ਲੋਕ ਬੰਗਾਲ ਦੇ ਵਿੱਚ, ਜਿਹਦੇ ਚ ਮੌਜੂਦਾ ਬੰਗਲਾਦੇਸ਼ ਔਰ ਭਾਰਤੀ ਬੰਗਾਲ ਸ਼ਾਮਲ ਹੈ, ਉਹ ਮਾਰੇ ਗਏ ਸੀ। ਇਸ ਤੋਂ ਇਲਾਵਾ ਵੀ ਅਸੀਂ ਆਲਰੇਡੀ 1918 ਦੀ ਵਾਇਰਸ ਦਾ ਜ਼ਿਕਰ ਵੀ ਕੀਤਾ ਹੈ, ਜਿਹਨੂੰ ਕੋਈ ਸਪੈਨਿਸ਼ ਵਾਇਰਸ ਕਹਿੰਦਾ ਸੀ, ਸਪੇਨ ਵਾਲੇ ਫ੍ਰੈਂਚ ਵਾਇਰਸ ਕਹਿੰਦੇ ਸੀ, ਫ੍ਰੈਂਚ ਵਾਲੇ ਜਰਮਨ ਦਾ ਕਹਿੰਦੇ ਸੀ। ਜਿਵੇਂ ਹੁਣ ਰੌਲਾ ਪਾਇਆ ਹੋਇਆ ਕਿ ਚੀਨ ਤੋਂ ਆਈ ਕਿ ਅਮਰੀਕਾ ਨੇ ਭੇਜਿਆ ਕਿ ਕੀ ਹੈ, ਪਰ ਮੈਂ ਇੱਕ ਖਬਰ ਦੇਖ ਰਿਹਾ ਸੀ ਕਿ ਅਮਰੀਕਾ ਨੇ ਆਲਰੇਡੀ ਇਸ ਨੂੰ ਇੱਕ ਬਾਇਓ ਵਾਰ ਦੇ ਤੌਰ ਦੇ ਉੱਤੇ ਡਿਕਲੇਅਰ ਕੀਤਾ ਹੋਇਆ ਹੈ, ਜਿਹਦਾ ਮਤਲਬ ਹੈ ਕਿ ਅਮਰੀਕਾ 'ਚ ਵੀ ਜੇ ਤੁਸੀਂ ਕੋਈ ਗਲਤਫਹਿਮੀ ਪੈਦਾ ਕਰਨ ਵਾਲੀ ਜਾਂ ਕੋਈ ਨੈਗੇਟਿਵ ਖਬਰ ਪੈਦਾ ਕਰਦੇ ਜਾਂ ਉਛਾਲਦੇ ਹੋ ਤਾਂ ਜੁਰਮਾਨਾ ਔਰ 5 ਸਾਲ ਤੱਕ ਕੈਦ ਦਾ ਪ੍ਰੋਵੀਜ਼ਨ ਹੈ। ਸੋ ਆਲਰੇਡੀ ਇੱਥੇ ਕਈਆਂ ਦਾ ਇਹ ਮੰਨਣਾ ਹੈ ਕਿ ਵੀ ਇਹ ਬਾਇਓ ਵਾਰਫੇਅਰ ਹੈ, ਵੈਦਰ ਇਹ ਡੈਲੀਬਰੇਟ ਹੈ ਜਾਂ ਅਨਡੈਲੀਬਰੇਟ ਹੈ, ਜਾਣ ਬੁੱਝ ਕੇ ਹੈ ਕਿ ਨਹੀਂ, ਇਹਦੇ ਤੇ ਡਿਬੇਟ ਹੋ ਸਕਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਦੂਸਰੇ ਸੰਸਾਰ ਯੁੱਧ ਦੇ ਖਤਮ ਹੋਣ ਤੋਂ ਬਾਅਦ ਵੀ ਯੂਰਪ 'ਚੋਂ ਆਈ ਵਾਇਰਸ ਸੀ, ਉਹਨੇ ਦੁਨੀਆ ਦੇ ਵਿੱਚ 5 ਕਰੋੜ ਦੇ ਕਰੀਬ ਲੋਕ ਮਾਰੇ ਸੀ ਔਰ 60 ਲੱਖ ਅਮਰੀਕਨ ਜਿਹੜੇ ਨੇ ਉਸ ਦੇ ਵਿੱਚ ਮਾਰੇ ਗਏ ਸੀ। ਹੁਣ ਵੀ ਜਿਹੜਾ ਖੌਫਜ਼ਦਾ ਜਿਸ ਤੋਂ ਸਾਰੀ ਇਨਸਾਨੀਅਤ ਹੈ, ਕਿਉਂਕਿ ਫਿਰ ਵੀ ਇਸ ਸਭ ਦੇ ਬਾਵਜੂਦ ਈਵਨ ਅੱਜ ਤੋਂ 50 ਸਾਲ ਪਹਿਲਾਂ ਦੁਨੀਆ ਇਵੇਂ ਇੰਟਰਡਿਪੈਂਡੈਂਟ ਨਹੀਂ ਸੀ, ਇਵੇਂ ਇੰਟਰਕਨੈਕਟਡ ਨਹੀਂ ਸੀ, ਇਸ ਤਰੀਕੇ ਨਾਲ ਗਲੋਬਲ ਇਕਨੋਮੀ ਜਾਂ ਆਊਟਸੋਰਸਿੰਗ ਲਫ਼ਜ਼ ਦਾ ਕਨਸੈਪਟ ਹੀ ਨਹੀਂ ਸੀ। ਹੁਣ ਜੇ ਚਾਈਨਾ ਦੇ ਵਿੱਚ ਇਸ ਦੀ ਸ਼ੁਰੂਆਤ ਹੋਈ, ਜਿੰਨੇ ਅਮਰੀਕਨ ਮੈਨੂਫੈਕਚਰਿੰਗ ਲਾਈਨ ਜਿਹੜੇ ਪਲਾਂਟਸ ਔਰ ਦੂਸਰੇ ਤੀਸਰੇ ਨੇ ਉਹ ਜਿਹੜੇ ਨੇ ਉਹ ਚਾਈਨਾ ਦੇ ਵਿੱਚ ਬੇਸਡ ਨੇ। ਜੇ ਯੂਰਪ ਦੇ ਵਿੱਚ ਫੈਲੀ ਹੋਈ ਹੈ, ਕੋਈ ਪੁਰਜਾ ਉਹਨਾਂ ਦਾ ਕਿਤੇੋਂ ਆਉਂਦਾ ਹੈ, ਕੋਈ ਕਿਤੇੋਂ ਆਉਂਦਾ ਹੈ। ਸੋ ਇਹਨੇ ਪਹਿਲੀ ਵਾਰ ਹੈ ਕਿ ਦੁਨੀਆ, ਜਿਹਨੂੰ ਕਿ ਕਦੇ ਹਿਲਰੀ ਕਲਿੰਟਨ ਨੇ ਗਲੋਬਲ ਵਿਲੇਜ ਦਾ ਨਾਂ ਦਿੱਤਾ ਸੀ ਕਿ ਪਿੰਡ ਜਿਹੜਾ ਹੈ ਇਹ ਹੁਣ ਸਾਰਾ ਗਲੋਬ ਹੀ, ਸਾਰਾ ਸੰਸਾਰ ਹੀ ਇੱਕ ਪਿੰਡ ਹੈ। ਮੈਂ ਸਮਝਦਾ ਵੀ ਇਸ ਦਾ ਪ੍ਰਭਾਵ ਜ਼ਰੂਰ ਇਹ ਦੇਖਣ ਚ ਆ ਰਿਹਾ ਕਿ ਇਸ ਪਿੰਡ ਦਾ ਹਰ ਸ਼ਖਸ, ਹਰ ਗਲੀ ਮੋੜ 'ਚ ਰਹਿਣ ਵਾਲਾ ਜਿਹੜਾ ਹੈ ਉਹ ਇਸ ਵੇਲੇ ਪ੍ਰਭਾਵਿਤ ਹੈ। 200 ਤੋਂ ਜ਼ਿਆਦਾ ਦੇਸ਼ਾਂ 'ਚ ਇਸ ਦੇ ਕੇਸ ਨੇ ਜਿਹੜੇ ਕਰੋਨਾ ਪੋਜ਼ਿਟਿਵ ਨੇ। ਔਰ ਇਸ ਸਾਰੇ ਦੀ ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਮੈਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹ ਕਿਹਾ ਸੀ ਕਿ ਜਦੋਂ ਤੋਂ ਕਰੋਨਾ ਵਾਇਰਸ ਦਾ ਇਹ ਸ਼ੁਰੂ ਹੋਇਆ ਸਾਰਾ ਇਸ ਦੀ ਚਰਚਾ, ਅਮਰੀਕਾ ਦੇ ਵਿੱਚ 1 ਲੱਖ ਹਥਿਆਰ ਜਿਹੜੇ ਨੇ ਉਹ ਖਰੀਦੇ ਗਏ ਨੇ। ਪਰ ਮੈਂ ਕੱਲ ਜਦੋਂ ਇਹਨੂੰ ਡਬਲ ਚੈੱਕ ਕੀਤਾ ਫਿਗਰ ਨੂੰ, ਐਕਚੁਅਲੀ ਇਹ 2 ਮਿਲੀਅਨ 20 ਲੱਖ ਗਨਸ ਔਰ ਦੂਸਰੇ ਜਿਹੜੇ ਵੈਪਨ ਨੇ ਇਸ ਪੀਰੀਅਡ ਦੇ ਵਿੱਚ ਵਿਕੇ ਨੇ। ਔਰ ਕੱਲ ਹੀ ਟੈਕਸਾਸ ਤੋਂ ਇੱਕ ਸੱਜਣ ਜਿਨ੍ਹਾਂ ਨੇ ਸਾਡੀ ਵੈਲਬੀਇੰਗ ਲਈ ਕਾਲ ਕੀਤੀ, ਉਹ ਕਹਿਣ ਲੱਗੇ ਜੀ ਅਸੀਂ ਗਏ ਸੀ ਗਨ ਸਟੋਰ ਔਰ ਉੱਥੇ ਤਾਂ ਮੁੱਕੇ ਹੋਏ ਨੇ ਹਥਿਆਰ ਵੀ ਸਾਡੇ ਕੋਲ ਭਾਵੇਂ ਪਹਿਲਾਂ ਹੀ 3-4 ਨੇ ਹਥਿਆਰ, ਲੇਕਿਨ ਅਸੀਂ ਕਿਹਾ ਕਿ ਭਾਈ ਹੋਰ ਰੱਖ ਲਈਏ ਪਤਾ। ਸੋ ਮਤਲਬ ਇਹ ਜਿਹੜਾ ਸਾਰਾ ਹੀ ਵਰਤਾਰਾ ਹੈ, ਮੈਂ ਇਹ ਸਮਝਦਾ ਕਿ ਇਹ ਦੱਸ ਰਿਹਾ ਹੈ ਕਿ ਦੁਨੀਆ ਦੇ ਵਿੱਚ ਕਦ ਕੀ ਹੋਏਗਾ ਇਸ ਦੇ ਬਾਰੇ ਅਨਸਰਟਨਟੀ ਹੈ। ਇਕਨੋਮਿਕਲ ਸਿਚੁਏਸ਼ਨ ਕੀ ਹੋਏਗੀ। ਈਵਨ ਅਸੀਂ ਜਦੋਂ TV 84 ਦੇ ਹਵਾਲੇ ਨਾਲ ਬੇਸ਼ੱਕ ਅਸੀਂ ਇਸ ਸਾਰੇ ਚੈਲੰਜ ਨੂੰ ਇੱਕ ਪੋਜ਼ਿਟਿਵਲੀ ਜਿਹੜਾ ਉਹ ਹੈਂਡਲ ਵੀ ਕਰ ਰਹੇ ਹਾਂ ਔਰ ਅਸੀਂ ਸਾਡੀ ਟੀਮ ਪੂਰੀ ਚੜ੍ਹਦੀ ਕਲਾ 'ਚ, ਪਰ ਕਿਸ ਕਿਸਮ ਦੇ ਕ੍ਰਾਈਸਿਸ ਚੋਂ ਅਸੀਂ ਗੁਜ਼ਰਾਂਗੇ ਜਾਂ ਗੁਜ਼ਰ ਰਹੇ ਹਾਂ ਇਹ ਆਪਣੇ ਆਪ 'ਚ ਹੈ। ਤੇ ਜੇ ਅਸੀਂ ਜਿੱਥੇ ਸਾਡਾ ਇੱਕ ਵੱਡਾ ਕਮਿਊਨਿਟੀ ਬੇਸ ਹੈ, ਸਾਡਾ ਸਪੋਰਟ ਬੇਸ ਹੈ ਕਮਿਊਨਿਟੀ ਦੇ ਵਿੱਚ ਐਂਡ ਅਕ੍ਰੋਸ ਦਾ ਗਲੋਬ ਹੈ,
ਜੇ ਅਸੀਂ ਇਵੇਂ ਚਿੰਤਾ ਤੋਂ ਰਹੇ ਤੇ ਫਿਰ ਜਿਹਨਾਂ ਦਾ ਰੋਟੀ ਰੋਜ਼ੀ ਡੇਲੀ ਜਿਹੜੇ ਵੇਜ ਅਰਨਰ ਨੇ ਜਾਂ ਈਵਨ ਜਿਹੜੇ IT ਸੈਕਟਰ ਦੇ ਲੋਕ ਨੇ, ਦੂਸਰੇ ਨੇ, ਸਟੋਰਾਂ ਵਾਲੇ ਨੇ, ਹਰ ਕੋਈ, ਕਿਉਂਕਿ ਜੇ ਸਟੋਰਸ ਦੇ ਹਵਾਲੇ ਨਾਲ ਗੱਲ ਕਰੀਏ ਤੇ ਜ਼ਾਹਰ ਹੈ ਹੁਣ ਹਰ ਕੋਈ ਘਰ ਬੈਠਿਆ ਆਰਡਰ ਕਰ ਰਿਹਾ, ਤੇ ਜਦੋਂ ਇੰਨੀ ਵੱਡੀ ਲੋਕਾਈ ਨੂੰ ਇੱਕ ਘਰ ਬੈਠਿਆ ਆਰਡਰ ਕਰਨ ਦੀ ਹਰ ਚੀਜ਼ ਦੀ ਇੱਕ ਝਿਜਕ ਹੁੰਦੀ ਹੈ, ਜਦੋਂ ਉਹ ਝਿਜਕ ਦੂਰ ਹੋ ਗਈ, ਉਹ ਵੀ ਵਰਿਡ ਨੇ ਵੀ ਸਾਡੇ ਸਟੋਰਾਂ ਤੇ ਹੁਣ ਖਰੀਦਣ ਕੌਣ ਆਏਗਾ ਔਰ ਕਿਸ ਕਿਸਮ ਦੀ ਜਿਹੜੀ ਹੈ ਇਕਨੋਮੀ ਦੁਨੀਆ 'ਚ ਹੋਏਗੀ। ਸਿਹਤ ਸੇਵਾਵਾਂ ਦੇ ਹਵਾਲੇ ਦੇ ਨਾਲ ਮੈਂ ਦੇਖ ਰਿਹਾ ਜਿੰਨਾ ਜਲੂਸ, ਔਰ ਹਾਲਾਂਕਿ ਸਾਡੇ ਇੱਕ ਸੱਜਣ ਸਾਨੂੰ ਲਗਾਤਾਰ ਲਿਖ ਕੇ ਕਹਿੰਦਾ ਜੀ ਤੁਸੀਂ ਕਿਉਂ ਰੋਜ਼ ਅਮਰੀਕਾ ਦਾ ਜਲੂਸ ਕੱਢਦੇ ਹੋ ਤੇ ਅਮਰੀਕਾ ਹੀ ਸਾਡਾ ਮੁਲਕ ਹੈ। ਮੈਂ ਕਿਹਾ ਜੀ ਇਹ ਵੀ ਇੱਕ ਅਮਰੀਕਾ ਦੀ ਖੂਬਸੂਰਤੀ ਹੈ ਕਿ ਜਿੱਥੇ ਤੁਸੀਂ ਬੈਠ ਕੇ ਕਮਜ਼ੋਰੀਆਂ ਵੱਲ ਪੁਆਇੰਟ ਆਊਟ ਕਰ ਸਕਦੇ ਹੋ, ਇਹ ਅਮਰੀਕਾ 'ਚ ਹੀ ਹੋ ਸਕਦਾ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ, ਜਿਹੜਾ ਦੇਖਣ ਵਾਲੀ ਗੱਲ ਹੈ ਅੱਜ ਜਿਹੜੀ ਇੱਕ ਡਾਕਟਰ ਜਿਹਦੀ ਡੈਥ ਹੋਈ ਹੈ ਨਿਊਯਾਰਕ 'ਚ, ਉਹਨੇ ਮਰਨ ਤੋਂ ਪਹਿਲਾਂ ਹੀ ਇਹ ਕਿਹਾ ਸੀ, ਉਹਨੇ ਕਿਹਾ ਜੀ ਮੈਨੂੰ ਪਤਾ ਲੱਗ ਗਿਆ ਸੀ, ਮੈਂ ਉਹੀ ਮਾਸਕ ਜਿਹੜੀ ਹੈ ਉਹ 4 ਦਿਨ ਲਗਾਤਾਰ ਇਸਤੇਮਾਲ ਕਰਦਾ ਰਿਹਾ। ਨਿਊਯਾਰਕ ਦੇ ਹਸਪਤਾਲਾਂ ਦੇ ਵਿੱਚ ਡਾਕਟਰਸ ਔਰ ਅਮਲੇ ਫੈਲੇ ਨੂੰ ਜਿਹੜਾ ਉਹਨਾਂ ਦੇ ਕੋਲ ਜਿਹੜੀ ਇਕਵਿਪਮੈਂਟ ਹੈ ਜਿਹਦੇ 'ਚ ਖਾਸ ਤੌਰ ਤੇ ਮਾਸਕ ਹੈ ਜਾਂ ਗਲਵਜ਼ ਹੈ ਉਹ ਅਵੇਲੇਬਲ ਨਹੀਂ ਨੇ। ਹੁਣ ਜ਼ਾਹਰ ਹੈ ਵੀ ਇਹ ਇੱਕ ਫੇਲਿਅਰ ਹੈ ਜਿਹਦਾ ਤੁਸੀਂ ਜ਼ਿਕਰ ਕਰੋਗੇ। ਔਰ ਅੱਜ ਜਦੋਂ ਕਿ ਵਾਈਟ ਹਾਊਸ ਦੀ ਬਰੀਫਿੰਗ ਜਿਹੜੀ ਪਿਛਲੀ ਸ਼ਾਮ ਹੋਈ ਉਸ ਦੇ ਵਿੱਚ ਜਿਹੜਾ ਉਹਨਾਂ ਦੇ CNN ਦਾ ਸੀਨੀਅਰ ਕੋਰਸਪੋਂਡੈਂਟ ਨੇ, ਜਿਹਨੂੰ ਕਿ ਪੂਰਾ ਡੈਨੀਗ੍ਰੇਟ ਕਰਦੇ ਨੇ ਪ੍ਰੈਜ਼ੀਡੈਂਟ ਟਰੰਪ CNN ਨੂੰ, ਫੇਕ ਨਿਊਜ਼ ਕਹਿ ਕੇ, ਉਹਨਾਂ ਨੇ ਕਿਹਾ ਉਹਨਾਂ ਨੂੰ ਕਿ ਜੀ ਜਿਹੜੀ ਤੁਹਾਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਇਹ ਤਾਂ ਇਵੇਂ ਪ੍ਰਭਾਵ ਦਿੰਦਾ ਕਿ ਜਿਵੇਂ ਇਹ ਲਵੀ ਡਵੀ ਹਰ ਚੀਜ਼ ਗੁੱਡ ਹੈ, ਪਰ ਹਕੀਕਤ ਇਹ ਹੈ ਸ਼ਿਕਾਇਤਾਂ ਡਾਕਟਰਾਂ ਦੀਆਂ, ਸਟੇਟਾਂ ਦੀਆਂ, ਅਮਲੇ ਫੈਲੇ ਦੀਆਂ ਨੇ ਕਿ ਇਕਵਿਪਮੈਂਟ ਨਹੀਂ ਹੈ, ਮਾਸਕ ਨਹੀਂ ਨੇ, ਵੈਂਟੀਲੇਟਰ ਨਹੀਂ ਨੇ, ਇਹ ਜਿਹੜਾ ਕੁਝ ਵੀ ਨਹੀਂ ਹੈ। ਔਰ ਜਿਵੇਂ ਫਿਰ ਪ੍ਰੈਜ਼ੀਡੈਂਟ ਟਰੰਪ ਨੇ ਉਹਨੂੰ ਰਿਡੀਕਿਊਲ ਕੀਤਾ, ਫਿਰ ਉਸੇ ਤਰੀਕੇ ਦੇ ਅੰਦਾਜ਼ ਦੇ ਵਿੱਚ ਉਹਨਾਂ ਨੇ ਕਿਹਾ ਜੀ ਮੇਰਾ ਦਿਨ ਖਰਾਬ ਕਰ ਦਿੱਤਾ ਹੈ, ਮੈਂ ਇਹ ਹੈ ਉਹ ਹੈ। ਸੋ ਜ਼ਾਹਰ ਹੈ ਕਿ ਜੇ ਤੁਸੀਂ ਅੱਜ ਦਾ ਮੈਂ ABC ਪੋਲ ਦੇਖ ਰਿਹਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਦੀ ਰੇਟਿੰਗ ਕਾਫੀ ਥੱਲੇ ਨੂੰ ਗਈ ਹੈ, ਔਰ ਉਹਦਾ ਵੱਡਾ ਕਾਰਨ ਕਿ ਉਹਨਾਂ ਨੇ ਇਸ ਸਾਰੇ ਕ੍ਰਾਈਸਿਸ ਨੂੰ ਠੀਕ ਹੈਂਡਲ ਨਹੀਂ ਕੀਤਾ। ਸੋ ਮੈਂ ਸਮਝਦਾ ਵੀ ਇਹ ਇਸ ਵੇਲੇ ਪੋਲੀਟੀਕਲ ਲੀਡਰਸ਼ਿਪ ਦੀ ਵੀ ਦੁਨੀਆ ਭਰ 'ਚ ਪਰਖ ਹੋ ਰਹੀ ਹੈ, ਜਿੱਥੇ ਜਿਨ੍ਹਾਂ ਨੇ ਬਿਫੋਰ ਟਾਈਮ ਜਿਹੜਾ ਇਸ ਨੂੰ ਹੈਂਡਲ ਕੀਤਾ ਜਾਂ ਜਿਹੜੇ ਅੱਜ ਸਮਝਦਾਰੀ ਨਾਲ ਕੰਮ ਲੈ ਰਹੇ ਨੇ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਜੇ ਵੀ ਇਹ ਜਿਹੜੇ ਰੋਜ਼ੀ ਪਿਕਚਰ ਵੀ ਦਿਖਾਉਣ ਦਾ ਯਤਨ ਹੈ ਜਿਨ੍ਹਾਂ ਵੱਲੋਂ, ਇਹ ਰੋਜ਼ੀ ਪਿਕਚਰ ਨਹੀਂ ਹੈ, ਬਿਲਕੁਲ ਗੁਲੂਮੀ ਵੀ ਨਹੀਂ ਹੈ। ਪਰ ਜ਼ਾਹਰ ਹੈ ਕਿ ਜੇ ਮੈਂ ਹੁਣ ਜਦੋਂ ਕਿ ਅਸੀਂ ਇਸ ਟੌਪਿਕ ਤੇ ਗੱਲ ਕਰ ਰਹੇ ਹਾਂ, ਮੈਂ ਲੇਟੈਸਟ ਇਹ ਦੇਖ ਰਿਹਾ ਕਿ ਇਸ ਵੇਲੇ ਦੁਨੀਆ ਭਰ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਕੇਸਿਸ ਨੇ ਉਹ 1,07,70,000 ਦੀ ਫਿਗਰ ਨੂੰ ਕ੍ਰਾਸ ਕਰ ਚੁੱਕੇ ਨੇ, ਔਰ ਡੈਥ ਜਿਹੜੀਆਂ ਨੇ ਉਹ 1,08,000 ਦੇ ਕਰੀਬ ਡੈਥਸ ਨੇ। ਔਰ ਉਹਦੇ 'ਚ ਜਿਹੜਾ ਪੋਜ਼ਿਟਿਵ ਗੱਲ ਦੇ ਨਾਲ ਇਹ ਹੈ ਕਿ ਹੁਣ ਜਦੋਂ ਅਸੀਂ ਐਕਟਿਵ ਕੇਸਿਸ ਦੀ ਗੱਲ ਦੇਖਦੇ ਹਾਂ ਕਿ 1,02,060 ਜਿਹੜੇ ਕੇਸ ਨੇ ਉਹ ਐਕਟਿਵ ਨੇ ਜਿਨ੍ਹਾਂ 'ਚ ਮਾਈਲਡ ਸਿੰਪਟਮਸ ਨੇ, ਔਰ 50,044 ਕੇਸ ਐਸੇ ਨੇ ਜਿਹੜੇ ਸੀਰੀਅਸ ਔਰ ਕ੍ਰਿਟੀਕਲ ਨੇ। ਇਹ ਗਲੋਬਲ ਮੈਂ ਪਿਕਚਰ ਦੀ ਗੱਲ ਕਰ ਰਿਹਾ। ਔਰ ਇਹਨਾਂ ਚੋਂ ਵੀ ਜਿਨ੍ਹਾਂ ਦੀਆਂ ਜਿਹੜੇ ਰਿਕਵਰ ਕੀਤੇ ਨੇ 5,04,962 ਕੇਸਿਸ ਚੋਂ 3,97,061 ਇਹ ਰਿਕਵਰ ਕੀਤੇ ਨੇ, ਔਰ ਇਹ ਰਿਕਵਰੀ ਰੇਟ ਜਿਹੜਾ ਹੈ ਇਹ 79% ਹੈ, ਜਿਹੜੀ ਪੋਜ਼ਿਟਿਵ ਗੱਲ ਹੈ। ਔਰ ਜਿਹੜੇ ਕ੍ਰਿਟੀਕਲ ਸਨ ਸਾਰੇ ਪੇਸ਼ੈਂਟਸ ਚੋਂ 4%, ਉਹਨਾਂ ਦੇ ਵਿੱਚ ਜਿਹੜਾ ਡੈਥ ਰੇਟ ਹੈ ਉਹ 21% ਹੈ। ਔਰ ਇਹੀ ਕਾਰਨ ਹੈ ਵੀ 1,08,000 ਤੋਂ ਜ਼ਿਆਦਾ ਜਿਹੜੀਆਂ ਡੈਥਸ ਨੇ ਉਹ ਕ੍ਰਿਟੀਕਲ ਦੀਆਂ ਹੋਈਆਂ ਨੇ। ਸੋ ਇਹ, ਔਰ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕਰੀਏ ਕਿ ਅਮਰੀਕਾ ਚ ਅੱਗੋਂ ਨਿਊਯਾਰਕ, ਕੱਲੇ ਨਿਊਯਾਰਕ ਦੇ ਵਿੱਚ ਇੰਨੇ ਕੇਸਿਸ ਨੇ ਜਿਹੜੇ ਦੁਨੀਆ ਦੇ ਕਿਸੇ ਵੀ ਮੁਲਕ ਨਾਲੋਂ, ਇਟਲੀ ਹੋਏ, ਸਪੇਨ ਹੋਏ, ਜਾਂ ਉਸ ਤੋਂ ਪਹਿਲਾਂ ਈਰਾਨ ਹੋਏ ਜਾਂ ਜਰਮਨ ਹੋਏ, ਉਹਦੇ ਨਾਲੋਂ ਜ਼ਿਆਦਾ ਨੇ। ਔਰ ਪਿਛਲੇ 24 ਘੰਟੇ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ 1460 ਮੌਤਾਂ ਹੋਈਆਂ ਨੇ। ਸੋ ਕੁੱਲ ਅਮਰੀਕਾ ਦੇ ਵਿੱਚ ਮੌਤਾਂ ਦੀ ਜਿਹੜੀ ਫਿਗਰ ਹੈ ਉਹ 20,000 ਦੇ ਅੰਕੜੇ ਨੂੰ ਕ੍ਰਾਸ ਕਰ ਚੁੱਕੀ ਹੈ। ਸਪੇਨ ਦੇ ਵਿੱਚ ਜਿੱਥੇ ਕਿ ਕਾਫੀ
ਜ਼ੋਰ ਹੈ ਉੱਥੇ ਰਿਲੇਟਿਵਲੀ ਜਿਹੜਾ ਉਹਨਾਂ ਦਾ ਟੋਟਲ ਡੈਥਸ ਭਾਵੇਂ 16,353 ਨੇ, ਪਰ ਜੀ ਪਿਛਲੇ 24 ਘੰਟੇ 'ਚ 272 ਲੋਕਾਂ ਦੀ ਡੈਥ ਹੋਈ ਹੈ। ਇਟਲੀ ਜਿਹੜਾ ਕਿ ਅਮਰੀਕਾ ਤੋਂ ਪਿੱਛੇ ਚੱਲ ਰਿਹਾ ਜਿਹੜਾ ਡੈਥਸ ਦੇ ਮਾਮਲੇ 'ਚ 19,470 ਡੈਥਸ ਨੇ, ਔਰ ਪਿਛਲੇ 24 ਘੰਟੇ ਦੇ ਵਿੱਚ 619 ਡੈਥਸ ਹੋਈਆਂ ਨੇ। ਫਰਾਂਸ ਜਿਹਨੇ ਬੇਸ਼ੱਕ ਠੀਕ ਮੇਜਰ ਵੀ ਲੈਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਵੀ ਜਿਹੜੀਆਂ ਟੋਟਲ ਡੈਥਸ ਨੇ ਉਹ 14,000 ਦੇ ਕਰੀਬ ਨੇ, ਔਰ 635 ਬੰਦੇ ਪਿਛਲੇ 24 ਘੰਟੇ ਦੇ ਵਿੱਚ ਜਿਹੜੇ ਨੇ ਉਹ ਮਰੇ ਨੇ। ਚਾਈਨਾ ਉਹਨਾਂ ਦਾ ਕੰਟਰੋਲ ਲਾਈਨ ਜਿਹੜੀ ਹੈ ਉਹ ਠੀਕ ਚੱਲ ਰਹੀ ਹੈ, ਉੱਥੋਂ ਬੇਸ਼ੱਕ ਸ਼ੁਰੂਆਤ ਹੋਈ। ਇਸ ਵੇਲੇ ਚਾਈਨਾ 'ਚ ਵੀ ਟੋਟਲ ਕੇਸ ਜਿਹੜੇ ਪਿਛਲੇ ਇਨਫੈਕਟਡ ਨੇ 81,953 ਨੇ, ਪਰ ਪਿਛਲੇ 24 ਘੰਟੇ 'ਚ ਸਿਰਫ 3 ਮੌਤਾਂ ਹੋਈਆਂ ਨੇ, ਔਰ ਟੋਟਲ ਡੈਥ ਚਾਈਨਾ ਨੇ 3,339 ਦੇ ਉੱਤੇ ਕੰਟਰੋਲ ਕੀਤੀਆਂ ਹੋਈਆਂ ਨੇ। ਯੂਕੇ 'ਚ ਮੈਂ ਜਿਵੇਂ ਦੱਸਿਆ ਸੀ ਕਿ ਚੰਗੀ ਖਬਰ ਹੈ ਕਿ ਉਹਨਾਂ ਦੇ ਪ੍ਰਾਈਮ ਮਿਨਿਸਟਰ ICU 'ਚੋਂ ਬਾਹਰ ਆਏ ਨੇ, ਪਰ ਅਜੇ ਉਹ ਰਿਕੂ ਔਰ ਉਸ ਸਾਰੇ ਦੇ ਵਿੱਚ ਉਹਨਾਂ ਨੂੰ ਕਈ ਦਿਨ ਲੱਗਣਗੇ। ਔਰ ਅੱਜ ਉਹਨਾਂ ਦੀ ਹੋਮ ਸੈਕਟਰੀ ਬੀਬੀ ਪਟੇਲ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਵੀ ਕੀਤੀ, ਉਹਨੂੰ ਕਾਫੀ ਪੱਤਰਕਾਰਾਂ ਨੇ ਝਾੜਾਂ ਪਾਈਆਂ ਵੀ 3 ਹਫ਼ਤੇ ਤੁਹਾਡਾ ਇਹ ਡਿਪਾਰਟਮੈਂਟ ਕਿੱਥੇ ਗਾਇਬ ਰਿਹਾ। ਪਰ ਉੱਥੇ ਵੀ ਅਜੇ ਜਿਹੜਾ ਉਹ ਮੌਤ ਦਾ ਨਾਚ ਬਰਾਬਰ ਜਾਰੀ ਹੈ, ਔਰ ਪਿਛਲੇ 24 ਘੰਟੇ 'ਚ 917 ਮੌਤਾਂ ਹੋਈਆਂ ਨੇ, ਔਰ ਕੁੱਲ ਜਿਹੜੀਆਂ ਡੈਥਸ ਨੇ ਉੱਥੇ ਆਲਮੋਸਟ 10,000 ਦੇ ਨੇੜੇ ਤੇੜੇ ਨੰਬਰ ਪਹੁੰਚ ਗਿਆ। ਈਰਾਨ ਦੇ ਵਿੱਚ ਟੋਟਲ ਡੈਥ 4,000 ਤੋਂ ਜ਼ਿਆਦਾ 4,400 ਨੇ, ਔਰ ਪਿਛਲੇ 24 ਘੰਟੇ 'ਚ 125 ਮੌਤਾਂ ਹੋਈਆਂ ਨੇ। ਬੈਲਜੀਅਮ ਭਾਵੇਂ ਛੋਟਾ ਜਿਹਾ ਮੁਲਕ ਹੈ, ਪਰ ਉੱਥੇ ਬਰਾਬਰ ਮੌਤਾਂ ਦਾ ਸਿਲਸਿਲਾ ਜਾਰੀ ਹੈ, ਔਰ ਪਿਛਲੇ 24 ਘੰਟੇ 'ਚ 327 ਡੈਥਸ ਹੋਈਆਂ ਨੇ, ਔਰ ਇਸ ਤਰੀਕੇ ਨਾਲ ਉਹਨਾਂ ਦੀ ਫਿਗਰ ਡੈਥ ਦੀ 3,346 ਹੈ। ਇਜ਼ਰਾਈਲ, ਜਿਸ ਦਾ ਜ਼ਿਕਰ ਸਾਨੂੰ ਕੱਲ ਕਿਸੇ ਨੇ ਪੁੱਛਿਆ ਸੀ ਕਿ ਤੁਸੀਂ ਇਜ਼ਰਾਈਲ ਦਾ ਜ਼ਿਕਰ ਨਹੀਂ ਕੀਤਾ। ਇਜ਼ਰਾਈਲ ਛੋਟਾ ਜਿਹਾ ਮੁਲਕ ਹੈ, 7-8 ਮਿਲੀਅਨ ਦਾ, ਲੇਕਿਨ 11,000 ਤੋਂ ਜ਼ਿਆਦਾ ਜਿਹੜੀਆਂ ਨੇ ਉਹਨਾਂ ਦੀਆਂ ਡੈਥਸ ਹੋਈਆਂ ਨੇ, ਔਰ 11,000 ਤੋਂ ਜ਼ਿਆਦਾ ਇਨਫੈਕਟਡ ਕੇਸਿਸ ਨੇ, 101 ਡੈਥਸ ਨੇ, 101 ਟੋਟਲ ਡੈਥਸ ਨੇ। ਪਿਛਲੇ 24 ਘੰਟੇ 'ਚ 6 ਮੌਤਾਂ ਹੋਈਆਂ। ਔਰ ਇਜ਼ਰਾਈਲ ਦੇ ਹਵਾਲੇ ਨਾਲ ਦਿਲਚਸਪ ਗੱਲ ਇਹ ਹੈ ਕਿ ਕੁਝ ਹਫ਼ਤੇ ਪਹਿਲਾਂ ਉਹਨਾਂ ਦੇ ਸਿਹਤ ਮੰਤਰੀ, ਹੈਲਥ ਮਿਨਿਸਟਰ, ਮੋਸਾਦ ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਆ, ਉਹਨਾਂ ਦਾ ਚੀਫ ਔਰ ਇੱਕ ਹੋਰ ਸੀਨੀਅਰ ਮਿਨਿਸਟਰ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜਿਹੜਾ ਮਸਾਇਆ ਜਿਹਨੇ ਦੁਨੀਆ 'ਚ ਇਜ਼ਰਾਈਲ, ਗ੍ਰੇਟਰ ਇਜ਼ਰਾਈਲ ਬਣਾਉਣਾ, ਉਸ ਨੇ ਜਿਹੜਾ ਪਾਸ ਓਵਰ ਦੇ ਨੇੜੇ ਜਿਹੜਾ ਅਪੀਅਰ ਹੋ ਜਾਣਾ 8 ਤਰੀਕ ਨੂੰ, ਔਰ ਇਹ ਜਿਹੜਾ ਦੁਨੀਆ ਦੇ ਵਿੱਚ ਉਹਦਾ ਟਾਈਮ ਆ ਗਿਆ, ਔਰ ਇਹ ਡੇਟ ਹੈ ਉਹਨੇ ਪਾਸ ਓਵਰ ਤੋਂ ਪਹਿਲਾਂ ਆ ਜਾਣਾ ਹੈ। ਲੇਕਿਨ ਕੁਝ ਦਿਨ ਪਹਿਲਾਂ ਇਹ ਖਬਰ ਆਈ ਕਿ ਉਹ ਤਿੰਨਾਂ ਨੂੰ ਹੀ ਜਿਹੜੀ ਆ ਉਹ ਕਰੋਨਾ ਪੋਜ਼ਿਟਿਵ ਹੈ। ਸੋ ਮੇਰਾ ਖਿਆਲ ਹੈ ਕਿ ਵੀ ਉਹ ਮਸਾਇਆ ਤਾਂ ਆਇਆ ਉਹਨਾਂ ਦਾ, ਪਰ ਉਹ ਕਰੋਨਾ ਬਣ ਕੇ ਹੀ ਆ ਗਿਆ ਉਹਨਾਂ ਦੇ ਲਈ। ਸੋ ਇਹ ਗੱਲ ਸਾਬਤ ਕਰਦੀ ਹੈ ਵੀ ਇਸ ਵੇਲੇ ਜਿਹੜੇ ਲੋਕ ਅਰਾਊਂਡ ਦਾ ਗਲੋਬ ਇਸ ਕਿਸਮ ਦੇ ਭਰਮਾਂ ਦੇ ਵਿੱਚ ਲੋਕਾਂ ਨੂੰ ਫਸਾ ਰਹੇ ਨੇ, ਔਰ ਜਿਹੜੀ ਖਾਸ ਤੌਰ ਦੇ ਉੱਤੇ ਇਸ ਵੇਲੇ ਤਹਿਕੀਆਤ ਸਾਰੀ ਹੈਲਥ ਆਫੀਸ਼ੀਅਲਸ ਵੱਲੋਂ ਕੀਤੀ ਜਾਂਦੀ ਹੈ ਕਿ ਭਾਈ ਆਪਣੀ ਸੈਪਰੇਸ਼ਨ ਰੱਖੋ, ਆਪਣੇ ਆਪ ਨੂੰ ਜਿਹੜਾ ਉਹ ਆਪਣਾ ਇਮਿਊਨ ਸਿਸਟਮ ਵੱਲ ਦੇਖੋ, ਹੈਲਥੀ ਜਿਹੜਾ ਡਾਈਟ ਰੱਖੋ ਔਰ ਹੈਲਥੀ ਤਰੀਕੇ ਦੇ ਨਾਲ। ਲੇਕਿਨ ਉਹ ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਐਡੀਸ਼ਨਲ ਖੌਫ ਪੈਦਾ ਕਰਨ ਦੀ ਲਾਈਨ ਹੈ ਉਹ ਹੁਣ ਸਾਹਮਣੇ ਆ ਰਹੀ ਹੈ। ਇੰਡੀਆ ਦੇ ਹਵਾਲੇ ਨਾਲ ਜਿੱਥੇ ਕਿ ਆਲਰੇਡੀ ਇਹ ਇੱਕ ਪ੍ਰੈਡਿਕਸ਼ਨ ਵੀ ਪਹਿਲਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕੀਤੀ, ਹਾਲਾਂਕਿ ਉਹਨਾਂ ਨੇ ਵੀ ਕਮਿਊਨਿਟੀ ਟਰਾਂਸਮਿਸ਼ਨ ਦੀ ਗੱਲ ਕੀਤੀ ਸੀ, ਪਰ ਮੇਰਾ ਖਿਆਲ ਹੈ ਇੰਡੀਅਨ ਪ੍ਰੈਸ਼ਰ ਥੱਲੇ ਅੱਜ ਉਹਨਾਂ ਨੇ ਉਹ ਤਾਂ ਵਾਪਸ ਲੈ ਲਿਆ ਜੀ, ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੈ। ਪਰ ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਕਿ ਜਿੱਥੇ ਲਾਕਡਾਊਨ ਉਹਨਾਂ ਨੇ ਅੱਜ ਸਾਰੇ ਚੀਫ ਮਿਨਿਸਟਰਸ ਦੇ ਨਾਲ ਜਿਹੜੀ ਟੈਲੀ ਕਾਨਫਰੰਸ ਕੀਤੀ ਮੋਦੀ ਨੇ, ਉਹਦੇ ਚ ਸਾਰਿਆਂ ਨੇ ਰਿਕਮੈਂਡ ਕੀਤਾ ਲਾਕਡਾਊਨ ਵਧਾਇਆ ਜਾਏ, ਔਰ ਉਹ ਜ਼ਾਹਰ ਹੈ ਕਿ ਵੀ ਹਾਲਾਂ CNN ਦੀ ਖਬਰ ਹੈ ਵੀ ਵਧਾਇਆ, ਕੋਈ ਕਲੀਅਰ ਤਾਂ ਨਹੀਂ ਹੈ ਚੀਫ ਮਿਨਿਸਟਰ ਦੇ ਕਹਿਣ ਮੁਤਾਬਕ, ਬਟ ਜ਼ਾਹਰ ਹੈ ਕਿ ਉਹ 1 ਮਈ ਤੱਕ ਜਾਏਗਾ। ਔਰ ਇਸ ਵੇਲੇ ਇੰਡੀਆ ਦੇ ਵਿੱਚ ਵੀ 8,500 ਤੋਂ ਜ਼ਿਆਦਾ ਕੇਸਿਸ ਨੇ, ਔਰ ਪਿਛਲੇ 24 ਘੰਟੇ ਦੇ ਵਿੱਚ 39 ਮੌਤਾਂ ਹੋਈਆਂ ਨੇ, ਔਰ 288 ਜਿਹੜੀਆਂ ਨੇ ਟੋਟਲ ਡੈਥਸ ਨੇ। ਔਰ ਇਹ ਜਿਹੜਾ ਸਪਰੈਡ ਹੈ ਕਿਉਂਕਿ ਗ੍ਰੈਜੂਅਲ ਹੋ ਰਿਹਾ ਹੈ, ਔਰ ਇਹਦਾ ਫਸਟ ਫੇਜ਼, ਸੈਕੰਡ ਫੇਜ਼, ਥਰਡ ਫੇਜ਼, ਸੋ ਘੱਟ ਮੌਤਾਂ ਜਿਹੜੀਆਂ ਅੱਜ ਜਿੱਥੇ ਜਿੱਥੇ ਹੋ ਰਹੀਆਂ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਇਨਫੈਕਸ਼ਨ ਨਹੀਂ ਹੈ ਜਾਂ ਉਹ ਹੈਲਥੀ ਫੇਜ਼ ਦੇ ਵਿੱਚ ਨੇ। ਇਸ ਦਾ ਮਤਲਬ ਇਹ ਹੈ ਕਿ ਵੀ ਇਹ ਵਰਤਾਰਾ ਕਦੋਂ ਕਿੱਥੇ ਤੱਕ ਪਹੁੰਚ ਰਿਹਾ ਹੈ
ਇਹ ਵਕਤਨ ਬਾ ਵਕਤਨ ਬਦਲਦਾ ਰਹੇਗਾ ਗ੍ਰਾਫ। ਔਰ ਹਾਲਾਂਕਿ ਨਿਊਯਾਰਕ ਦੇ ਹਵਾਲੇ ਨਾਲ ਇਹ ਕਿਹਾ ਗਿਆ ਸੀ ਕਿ ਇਹ ਆਲਮੋਸਟ ਅਸੀਂ ਕਰਵ ਨੂੰ ਫਲੈਟ ਕਰ ਦਿੱਤਾ ਹੈ, ਪਰ ਹਾਲ ਦੀ ਘੜੀ ਵੀ ਜਿਸ ਤਰੀਕੇ ਦੇ ਨਾਲ ਨਵੇਂ ਕੇਸਿਸ ਔਰ ਇਹ ਜਿਹੜਾ ਈਵਨ ਨੰਬਰ ਵੀ ਆ ਰਿਹਾ, ਅੱਜ ਇੱਕ ਪੈਰਾਮੈਡਿਕ ਨਿਊਯਾਰਕ ਦਾ ਜਿਹਦੀ ਡਾਇਰੀ ਮੈਂ ਪੜ੍ਹ ਰਿਹਾ ਸੀ, ਉਹਨੇ ਜੀ ਆਪਣਾ ਸਕੈਜੂਲ ਜਿਹੜਾ ਸਵੇਰੇ 6 ਵਜੇ ਤੋਂ ਸ਼ੁਰੂ ਹੋ ਕੇ 16 ਘੰਟੇ ਦੀ ਡਿਊਟੀ ਦਾ ਦਿੰਦਿਆਂ ਜਦੋਂ ਉਹਨੇ ਕਿਹਾ ਕਿ ਕੀ ਹੋਇਆ, ਤੇ ਉਹਨੇ ਉਸ ਦਿਨ 12 ਕੇਸ ਅਟੈਂਡ ਕੀਤੇ, ਉਹ ਕਾਰਡੀਅਕ ਅਰੈਸਟ ਦੇ ਹੋਣ ਜਾਂ ਅਦਰਵਾਈਜ਼ ਹੋਣ, ਉਹ ਸਾਰੇ ਦੇ ਸਾਰੇ ਜਿਹੜੇ ਨੇ 12 ਚੋਂ 11 ਜਿਹੜੇ ਨੇ ਉਹ ਮੌਕੇ ਤੇ ਹੀ ਮਰ ਗਏ। ਔਰ ਪਰ ਉਹਦਾ ਇਹ ਕਹਿਣਾ ਸੀ ਕਿ 12 ਦੇ 12 ਜਿਹੜੇ ਨੇ ਉਹ ਕਰੋਨਾ ਨਾਲ ਹੀ ਮਰੇ ਨੇ, ਪਰ ਉਹ ਰਿਕਾਰਡ 'ਚ ਨਹੀਂ ਨੇ ਕਿਉਂਕਿ ਉਹਨਾਂ ਦਾ ਕਰੋਨਾ ਟੈਸਟ ਨਹੀਂ ਸੀ ਹੋਇਆ ਹੋਇਆ। ਸੋ ਗੱਲ ਕੱਲੀ ਇਹ ਨਹੀਂ ਹੈ, ਜਿਹੜਾ ਡੈਥ ਫਿਗਰ ਵੀ ਸ਼ੋ ਹੋ ਰਹੀ ਹੈ ਉਹ ਸਿਰਫ ਉਹਨਾਂ ਦੀ ਕਰੋਨਾ ਡੈਥਸ ਮੰਨੀ ਜਾ ਰਹੀ ਹੈ ਜਿਹੜੇ ਹਸਪੀਟਲਾਈਜ਼ ਸੀ ਔਰ ਜਿਨ੍ਹਾਂ ਦਾ ਕਰੋਨਾ ਟੈਸਟ ਹੋਇਆ ਸੀ। ਬਹੁਤ ਸਾਰੇ ਉਹ ਇਸ ਕੈਟਾਗਰੀ 'ਚ ਨੇ ਜਿਹੜੇ ਮਰ ਰਹੇ ਨੇ, ਕੋਈ ਕਾਰਡੀਅਕ ਅਰੈਸਟ ਨਾਲ ਮਰ ਰਿਹਾ ਹੈ, ਕੋਈ ਹੋਰ ਨਾਲ ਹੈ ਘਰਾਂ 'ਚ ਹੀ। ਔਰ ਉਹ ਪੈਰਾਮੈਡਿਕਸ ਨੂੰ, ਉਹਨਾਂ ਦਾ ਕਹਿਣਾ ਸੀ ਪੈਰਾਮੈਡਿਕ ਦਾ ਕਿ ਜਦੋਂ 9/11 ਹੋਇਆ ਉਦੋਂ ਵੀ ਸਾਨੂੰ ਪਹਿਲੇ 24 ਘੰਟੇ 'ਚ ਮੈਕਸਿਮਮ ਜਿਹੜੀਆਂ ਨੇ ਉਹ 4000 ਕਾਲਾਂ ਆਈਆਂ ਸੀ, ਪਰ ਇਸ ਵੇਲੇ 6000 ਉਹ ਕਾਲ ਹੁੰਦੀ ਹੈ ਜਿਹਦੇ ਥੱਲੇ ਜਿਹਨੂੰ ਅਸੀਂ 911 ਕਹਿੰਦੇ ਹਾਂ। ਔਰ ਮੈਂ ਜਿੱਥੋਂ ਇਹ ਪ੍ਰੋਗਰਾਮ ਕਰ ਰਹੇ ਹਾਂ, ਮੈਂ ਦੇਖਦਾ ਹਾਂ ਕਿ ਸਾਰਾ ਦਿਨ ਸੜਕ ਸਾਡੇ ਨੇੜੇ ਹੈ, ਰੇਲਵੇ ਟਰੈਕ ਵੀ ਹੈ, ਇਸ ਲਈ ਕਈਆਂ ਨੂੰ ਕਈ ਵਾਰ ਟ੍ਰੇਨ ਦੀ ਆਵਾਜ਼ ਵੀ ਆਉਂਦੀ ਹੋਏਗੀ। ਸੋ ਸਾਰਾ ਦਿਨ ਐਂਬੂਲੈਂਸਿਸ ਜਿਹੜੀਆਂ ਕ੍ਰਾਸ ਕਰਦੀਆਂ ਪੈਰਾਮੈਡਿਕਸ ਦੀਆਂ, ਉਹਨਾਂ ਦੇ ਹੂਟਰ ਵੱਜ ਰਹੇ ਹੁੰਦੇ ਨੇ। ਸੋ ਸਿਚੁਏਸ਼ਨ ਕਾਫੀ ਗ੍ਰੇਵ ਹੈ। ਪਾਕਿਸਤਾਨ ਦੇ ਹਵਾਲੇ ਨਾਲ ਲੇਟੈਸਟ 5000 ਤੋਂ ਜ਼ਿਆਦਾ ਉਹਨਾਂ ਦੇ ਪੋਜ਼ਿਟਿਵ ਕੇਸਿਸ ਨੇ ਔਰ ਪਿਛਲੇ 24 ਘੰਟੇ 'ਚ 20 ਤੋਂ ਜ਼ਿਆਦਾ ਮੌਤਾਂ ਹੋਈਆਂ ਨੇ ਔਰ 86 ਜਿਹੜੇ ਨੇ ਕੁੱਲ ਉੱਥੇ ਡੈਡ ਨੇ। ਔਰ ਅਨਫੋਰਚੂਨੇਟਲੀ ਜਿਹੜਾ ਡਿਸਪਲਿਨ ਦੀ ਕਮੀ, ਉਹ ਇੰਡੀਆ ਹੋਏ ਪਾਕਿਸਤਾਨ ਹੋਏ, ਇੰਡੀਆ 'ਚ ਭਾਵੇਂ ਲਾਕਡਾਊਨ ਹੈ ਪਰ ਇਹਦੇ ਬਾਵਜੂਦ ਅਸੀਂ ਦੇਖ ਰਹੇ ਹਾਂ ਜਿੱਥੇ ਕੋਈ ਹਿੰਦੂਤਵੀ ਤਿਉਹਾਰ ਦੇ ਨਾਂ ਥੱਲੇ ਕਿਤੇ ਹੈ ਉੱਥੇ ਲੋਕ ਇਕੱਠੇ ਵੀ ਹੋ ਰਹੇ ਨੇ, ਅਦਰ ਵੇ ਅਰਾਊਂਡ ਵੀ ਹੈ। ਪਾਕਿਸਤਾਨ ਦੇ ਹਵਾਲੇ ਨਾਲ ਮੈਂ ਕਰਾਚੀ 'ਚ ਦੇਖ ਰਿਹਾ ਸੀ ਕਿਉਂਕਿ ਕੱਲ ਜੁਮੇ ਦੀ ਨਮਾਜ਼ ਸੀ ਔਰ ਇੱਕ ਮਸਜਿਦ 'ਚ ਇੱਕ ਲੋਕਲ SHO ਬੀਬੀ ਹੈ, ਬੀਬੀ ਖਾਨ, ਉਹ ਜਦੋਂ ਆਉਂਦੇ ਨੇ ਤੇ ਲੋਕਾਂ ਦਾ ਇੰਨਾ ਕੁ ਜਮਾਵੜਾ ਹੈ ਉੱਥੇ, ਉਹ ਜਦੋਂ ਮਨਾ ਕਰਦੀ ਹੈ ਕਿ ਭਾਈ ਡਿਸਟੈਂਸ ਕਰੋ, ਉਸ ਦੇ ਉੱਤੇ ਜਿਹੜਾ ਉਹਦੀ ਐਨਕ ਵੀ ਤੋੜ ਦਿੱਤੀ ਜਾਂਦੀ ਹੈ ਔਰ ਉਹਨੂੰ ਜਿਹੜਾ ਹਮਲੇ ਦਾ ਸ਼ਿਕਾਰ ਬਣਾਇਆ ਜਾਂਦਾ। ਸੋ ਮੈਂ ਸਮਝਦਾ ਵੀ ਇਸ ਅਮਰੀਕਾ ਦੇ ਵਿੱਚ ਵੀ ਭਾਵੇਂ ਇਸ ਕਿਸਮ ਦਾ ਤਾਂ ਨਹੀਂ ਹੈ, ਪਰ ਜਿਹੜਾ ਇਹ ਸੰਡੇ ਹੈ, ਈਸਟਰ ਸੰਡੇ ਹੈ, ਗੁੱਡ ਫਰਾਈਡੇ ਗੁਜ਼ਰਿਆ ਔਰ ਅਮਰੀਕਾ ਦੇ ਚਰਚਿਸ ਦੇ ਵਿੱਚ ਕਾਫੀ ਵੱਡੀ ਇਸ ਦੇ ਉੱਤੇ ਬਹਿਸ ਸੀ ਕਿ ਜੀ ਅਸੀਂ ਤਾਂ ਰੱਬ ਤੋਂ ਹੀ ਮੰਗਣਾ ਹੈ ਕਿ ਉਹ ਠੀਕ ਕਰੇ, ਅਸੀਂ ਕਿਉਂ ਨਹੀਂ ਜਿਹੜਾ ਫਰਾਈਡੇ ਮਾਸ ਅਟੈਂਡ ਕਰ ਸਕਦੇ ਜਾਂ ਕੁਝ ਨੇ। ਲੇਕਿਨ ਬਾਈ ਐਂਡ ਲਾਰਜ ਉਹਨਾਂ ਨੇ ਇਹ ਸਿਆਣਪ ਤੋਂ ਕੰਮ ਲਿਆ। ਔਰ ਮੈਂ ਕੱਲ ਦੇਖ ਰਿਹਾ ਸੀ ਔਰ ਮੈਨੂੰ ਲੱਗਾ ਕਿ ਕਈ ਫਿਲਾਸਫੀਜ਼ ਕਿੰਨੀਆਂ ਕਲੋਜ਼ ਹੁੰਦੀਆਂ ਨੇ। ਮਾਈਕ ਪੈਂਸ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ, ਕਿਉਂਕਿ ਸਾਰੀ ਡਿਵਾਊਟ ਕ੍ਰਿਸਚੀਅਨ ਨੇ ਔਰ ਕ੍ਰਿਸਚੀਅਨ ਬੈਲਟ ਤੋਂ ਆਉਂਦੇ ਨੇ, ਮਾਈਕ ਪੈਂਸ ਇੰਡੀਆਨਾ ਤੋਂ ਨੇ, ਇੰਡੀਆਨਾ ਦੇ ਗਵਰਨਰ ਰਹੇ ਨੇ। ਮਾਈਕ ਪੈਂਸ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਇਹ ਕੋਟ ਕੀਤਾ ਕਿ ਜੀਸਸ ਨੇ ਇਹ ਕਿਹਾ ਹੋਇਆ ਕਿ ਜਿੱਥੇ ਦੋ ਬੰਦੇ ਮਿਲ ਕੇ ਰੱਬ ਦੀ ਗੱਲ ਕਰਦੇ ਨੇ ਉੱਥੇ ਮੈਂ ਹਾਜ਼ਰ ਹੁੰਦਾ। ਤੇ ਮੈਨੂੰ ਇਹ, ਔਰ ਉਹਨਾਂ ਨੇ ਕਿਹਾ ਵੀ ਕੋਈ ਜ਼ਰੂਰੀ ਨਹੀਂ ਕਿ ਚਰਚ ਦੇ ਵਿੱਚ ਹੀ ਮਾਸ ਹੋਣ, ਤੁਸੀਂ ਘਰ 'ਚ ਬੈਠ ਕੇ ਵੀ ਪ੍ਰੇ ਕਰ ਸਕਦੇ ਹੋ। ਤੇ ਜਦੋਂ ਜੀਸਸ ਨੂੰ ਕੋਟ ਕਰ ਰਹੇ ਸੀ ਤੇ ਮੈਨੂੰ ਇਹ ਜਿਹੜਾ ਭਾਈ ਗੁਰਦਾਸ ਜੀ ਦਾ ਫਰਮਾਨ ਜਿਹੜਾ ਅਸੀਂ ਦੁਹਰਾਉਂਦੇ ਹਾਂ ਕਿ ਏਕ ਸਿੱਖ ਤੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਇੱਕ ਕੱਲਾ ਸਿੱਖ ਹੈ, ਜੇ ਦੋ ਬੈਠ ਜਾਣ ਆਪਸ ਦੇ ਵਿੱਚ ਰੱਬ ਦੇ ਪਿਆਰੇ, ਰੱਬ ਦੀ ਗੱਲ ਕਰਨ ਵਾਲੇ, ਤਾਂ ਉਹ ਸਤ ਸੰਗਤ 'ਚ ਬੈਠੇ ਨੇ, ਜਿਹਨੂੰ ਇਹ ਮਾਸ ਕਹਿੰਦੇ ਨੇ। ਜਾਂ ਸਾਡੇ ਮੁਸਲਮਾਨ ਭਰਾ ਜਿਹੜੀ ਜਮਾਤੀ ਨਮਾਜ਼ ਹੈ, ਜਮਾਤ ਦਾ ਕਾਨਸੈਪਟ ਬੜਾ ਜ਼ਬਰਦਸਤ ਕਾਨਸੈਪਟ ਹੈ। ਸਾਡਾ ਸੰਗਤ ਦਾ ਕਾਨਸੈਪਟ ਐਗਜ਼ੈਕਟਲੀ ਜਿਹੜਾ ਉਹ ਰਲ ਮਿਲ ਕੇ ਨਾਮ ਜਪਣ ਦਾ, ਰੱਬ ਨੂੰ ਯਾਦ ਕਰਨ ਦਾ। ਪਰ ਇਹ ਵੀ ਹੈ ਕਿ ਇੱਕ ਸਿੱਖ ਦੋਏ ਸਾਜੇ, ਦੋ ਤੁਸੀਂ ਪਤੀ ਪਤਨੀ ਹੋ, ਭਰਾ ਹੋ, ਭੈਣਾਂ ਹੋ, ਕੋਈ ਹੋਰ ਦੋ ਰੂਮਮੇਟ ਹੋ, ਜੇ ਆਪਸ 'ਚ ਬੈਠ ਕੇ ਰੱਬ ਦੀਆਂ ਗੱਲਾਂ ਕਰਦੇ ਹੋ, ਇਨਸਾਨੀਅਤ ਦਾ ਭਲਾ ਸੋਚਦੇ ਹੋ, ਤੇ ਤੁਸੀਂ ਸਤਸੰਗਤ ਹੀ ਕਰ ਰਹੇ ਹੋ। ਤੇ ਜੇ ਪੰਜ ਸਿੱਖ ਹੋਣ ਇਕੱਠੇ, ਤੇ ਜਿਵੇਂ ਸਾਡਾ ਪੰਜ ਪਿਆਰਿਆਂ ਦਾ ਕਾਨਸੈਪਟ ਹੈ ਕਿ ਉੱਥੇ ਰੱਬ ਵਸਦਾ, ਪੰਜ ਪਰਵਾਨ, ਪੰਜ ਪ੍ਰਧਾਨ, ਪੰਛੇ ਭਾਵੇਂ ਦਰਗਹਿ ਮਾਨ। ਮੈਂ ਇਹ ਗੱਲ ਨੂੰ ਇਸ ਲਈ ਵੀ ਐਮਫੇਸਾਈਜ਼ ਕਰ ਰਿਹਾ
ਕਿਉਂਕਿ ਸਾਡਾ ਬਹੁਤ ਹੀ ਪਿਆਰਾ ਦਿਨ ਖਾਲਸਾ ਸਾਜਨਾ ਦਿਵਸ ਦਾ 14 ਅਪ੍ਰੈਲ, ਜਦੋਂ ਕਿ 1699 ਈਸਵੀ ਦੀ ਵਿਸਾਖੀ ਨੂੰ ਅੱਜ ਤੋਂ 321 ਸਾਲ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ, ਸਾਜਿਆ। ਔਰ ਜ਼ਾਹਰ ਹੈ ਦੁਨੀਆ ਭਰ ਸਿੱਖ ਜਿੱਥੇ ਹੁੰਦੇ ਨੇ, ਵੱਡੇ ਵੱਡੇ ਜਿਹੜੇ ਜਲੂਸ ਜਿਨ੍ਹਾਂ ਨੂੰ ਅਸੀਂ ਧਾਰਮਿਕ ਜ਼ਬਾਨ ਦੇ ਵਿੱਚ ਨਗਰ ਕੀਰਤਨ ਕਹਿੰਦੇ ਆ, ਕੱਢੇ ਜਾਂਦੇ ਨੇ। ਸਭ ਤੋਂ ਦੁਨੀਆ ਦਾ ਵੱਡਾ ਜਿਹੜਾ ਨਗਰ ਕੀਰਤਨ ਹੈ ਉਹ ਸਰੀ 'ਚ ਹੁੰਦਾ, ਜਿੱਥੇ 6 ਲੱਖ ਦੇ ਕਰੀਬ ਸਿੱਖ ਸ਼ਾਮਲ ਹੁੰਦੇ ਨੇ। ਟੋਰਾਂਟੋ ਦੇ ਵਿੱਚ ਵੀ 3 ਲੱਖ ਤੋਂ ਲੈ ਕੇ 5 ਲੱਖ ਤੱਕ ਦੀ ਗਿਣਤੀ ਦੱਸੀ ਜਾਂਦੀ ਹੈ। ਨਿਊਯਾਰਕ 'ਚ 80,000 ਤੋਂ ਲੱਖ ਤੱਕ ਦੀ ਫਿਗਰ ਹੁੰਦੀ ਹੈ। ਵਾਸ਼ਿੰਗਟਨ ਡੀਸੀ 'ਚ ਸਪੈਸ਼ਲ ਸਿੱਖ ਫਰੀडम ਮਾਰਚ ਦੀ ਸ਼ੁਰੂਆਤ ਹੋਈ, ਹਜ਼ਾਰਾਂ ਉਹਦੇ 'ਚ ਪਾਰਟਿਸਿਪੇਸ਼ਨ ਹੁੰਦੀ ਹੈ। ਇਸ ਵਾਰ ਅਸੀਂ ਉਹ ਵੀ ਮਿਸ ਕਰਾਂਗੇ। ਗੁਰਦੁਆਰਿਆਂ 'ਚ ਦੀਵਾਨ ਨਿਸ਼ਾਨ ਸਾਹਿਬ ਲਹਿਰਾਏ ਜਾਣੇ। ਪਰ ਮੈਂ ਇਹ ਸਮਝਦਾ ਕਿ ਅਸੀਂ ਵਕਤ ਵਿਚਾਰੇ ਸੋ ਬੰਦਾ ਹੋਏ। ਇਸ ਵੇਲੇ ਸਾਰੀ ਇਨਸਾਨੀਅਤ ਦੀ ਪੀੜ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਗੁਰਦੁਆਰਿਆਂ ਨੇ ਦੁਨੀਆ ਭਰ ਦੇ ਵਿੱਚ ਨਾਮਣਾ ਖੱਟਿਆ। ਅੱਜ ਹੀ ਵੀਰ ਬਲਜਿੰਦਰ ਸਿੰਘ ਦੱਸ ਰਹੇ ਸੀ ਕਿ 40,000 ਵਲੰਟੀਅਰ ਨਿਊਯਾਰਕ ਦੇ ਵਿੱਚ ਆਇਆ, ਕਿਉਂਕਿ ਇਹਨਾਂ ਨੇ ਮੰਗ ਕੀਤੀ ਸੀ। ਔਰ ਪ੍ਰੋਬਲਮ ਇਹ ਹੈ ਕਿ ਉਹ ਵਲੰਟੀਅਰ ਤਾਂ ਆ ਗਏ, ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੈ, ਤੇ ਉਹਨਾਂ ਨੂੰ ਖਵਾਣਾ ਕਿੱਥੋਂ ਹੈ। ਔਰ ਉਹਨਾਂ ਨੇ ਜਦੋਂ ਸਿੱਖਾਂ ਤੱਕ ਕਿਤੇ ਪਹੁੰਚ ਕੀਤੀ, ਤੇ ਕੱਲ ਵੀ ਔਰ ਅੱਜ ਵੀ ਜਿਹੜੇ ਸਾਰੇ ਐਕਟਿਵਿਸਟ ਨੇ ਇਸ ਫੀਲਡ ਦੇ, ਮੈਂ ਨਾਂ ਨਹੀਂ ਲਵਾਂਗਾ ਕਿਉਂਕਿ ਉਹ ਸਾਰਾ ਨਿਸ਼ਕਾਮ ਜਥਾ ਹੈ, ਜਿਹੜੇ ਲੋਕਾਂ ਦੇ ਘਰਾਂ 'ਚ ਵੀ ਜਿਹੜੀਆਂ ਨੇ ਉਹ ਲੋੜ ਵਾਲੀਆਂ ਚੀਜ਼ਾਂ ਪਹੁੰਚਾ ਰਹੇ ਨੇ। ਉਹਨਾਂ ਨੇ 118 ਦੇ ਗੁਰਦੁਆਰਾ ਸਾਹਿਬ ਆ ਕੇ ਲੰਗਰ ਤਿਆਰ ਕਰਕੇ ਔਰ ਲਗਾਤਾਰਤਾ ਦੇ ਨਾਲ ਉਹ ਖਿਦਮਤ ਔਰ ਸੇਵਾ ਕਰ ਰਹੇ ਨੇ। ਔਰ ਕੱਲ ਹੀ ਇਹ ਮੈਨੂੰ ਵੀਰ ਮਨਵੀਰ ਸਿੰਘ ਹੋਰਾਂ ਨੇ ਮੌਂਟਰੀਆਲ ਤੋਂ ਜਾਣਕਾਰੀ ਦਿੱਤੀ ਕਿ ਉਹਨਾਂ ਨੇ ਵੀ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਖਾਸ ਤੌਰ ਤੇ ਆਰਗੇਨਾਈਜੇਸ਼ਨ ਸਿੱਖ ਵਿਜ਼ਨ ਦੇ ਥੱਲੇ ਉਹਨਾਂ ਨੇ ਕਾਫੀ ਇਹ ਸੇਵਾ ਨਿਭਾਈ ਕਿ ਜਿਹੜਾ ਕਾਲ ਕਰੇਗਾ ਉਹਨਾਂ ਤੱਕ ਜਿਹੜੀ ਲੋੜੀਂਦੀ ਵਸਤੂ ਹੈ ਉਹ ਪਹੁੰਚਾਉਣ। ਔਰ ਇੰਡੀਅਨ ਕੌਂਸੂਲੇਟ ਨੇ ਆਪਣੇ ਜਿਹੜਾ ਅਕਾਊਂਟ ਦੇ ਉੱਤੇ ਉਹਨਾਂ ਦਾ ਹੀ ਉਹ ਪਾ ਕੇ ਉਹਨਾਂ ਨੇ ਆਪਣਾ ਨੰਬਰ ਦਿੱਤਾ ਹੋਇਆ ਕਿ ਭਾਈ ਸਾਨੂੰ ਦੱਸੋ ਕਿ ਕਿਹਨੂੰ ਕੀ ਚਾਹੀਦਾ ਹੈ। ਔਰ ਇੰਡੀਅਨ ਉਹਨਾਂ ਦੇ ਐਮਬੈਸੀ ਨੇ, ਹਾਈ ਕਮਿਸ਼ਨ ਇਨ ਇੰਡੀਆ ਆਟਵਾ 'ਚ, ਔਰ ਉਹ ਫੂਡ ਡਰਾਈਵ ਦੇ ਥੱਲੇ ਇਹਨਾਂ ਦਾ ਸਿੱਖ ਵਿਜ਼ਨ ਦਾ ਇਹ ਹੈ। ਔਰ ਸਿੱਖ ਵਿਜ਼ਨ ਐਸੋਸੀਏਸ਼ਨ ਮੌਂਟਰੀਆਲ ਤੋਂ ਜਿਹੜਾ ਉਹਨਾਂ ਨੇ ਫੂਡ ਡਰਾਈਵ ਲਿਖਿਆ, ਸਿੱਖ ਵਿਜ਼ਨ ਐਸੋਸੀਏਸ਼ਨ ਮੌਂਟਰੀਆਲ is here to help people in need during COVID-19. We have atta, rice and dal available. If anyone, please call on this number. ਹੁਣ ਇਹ ਜਿਹੜੀ ਉਹਨਾਂ ਦੀ ਜਿਹੜਾ ਫੇਸਬੁੱਕ ਔਰ ਯੂਟਿਊਬਰ ਐਡਵਰਟਾਈਜ਼ਮੈਂਟ ਸੀ, ਉਹਨੂੰ ਇੰਡੀਆ ਇਨ ਕੈਨੇਡਾ ਹਾਈ ਕਮਿਸ਼ਨ ਆਫ ਇੰਡੀਆ ਉਹਨਾਂ ਦੇ ਉੱਤੇ ਤਿਰੰਗਾ ਲਾਇਆ ਹੋਇਆ ਹੈ। ਸਿੱਖ ਵਿਜ਼ਨ ਦੀ ਜਿਹੜੀ ਹੈ ਇਹ ਪਾ ਕੇ, ਮਤਲਬ ਇਹ ਹੈ ਕਿ ਜਿਹੜੀ ਗਵਰਨਮੈਂਟ 1 ਬਿਲੀਅਨ 350 ਮਿਲੀਅਨ ਲੋਕਾਂ ਦੀ ਅਗਵਾਈ ਕਰਨ ਦਾ ਦਾਅਵਾ ਕਰਦੀ ਹੈ, ਉਹਨਾਂ ਦੀਆਂ ਐਮਬੈਸੀਆਂ ਔਰ ਇੱਥੇ ਜਿਹੜੇ ਬੈਠੇ ਸਿੱਖਾਂ ਦੀਆਂ ਬਲੈਕ ਲਿਸਟਾਂ ਬਣਾ ਰਹੇ ਨੇ, ਧਮਕੀਆਂ ਦਿੰਦੇ ਨੇ, ਔਰ ਸਰਕਾਰਾਂ ਨੂੰ ਕਹਿੰਦੇ ਨੇ ਜੀ ਇਹਨਾਂ ਨੂੰ ਨਗਰ ਕੀਰਤਨਾਂ 'ਚ ਭਿੰਡਰਾਂ ਵਾਲਿਆਂ ਦੀਆਂ ਔਰ ਦੂਜੀਆਂ ਫੋਟੋਆਂ ਨਾ ਲਾਣ ਦਿਓ। ਅੱਜ ਜਦੋਂ ਮੁਸੀਬਤ ਹੈ, ਔਰ ਕਿਉਂਕਿ ਹਜ਼ਾਰਾਂ ਸਟੂਡੈਂਟ ਜਿਹੜੇ ਇੰਡੀਅਨ ਓਰੀਜਨ ਦੇ ਨੇ ਫਸੇ ਹੋਏ ਨੇ, ਉੱਥੇ ਜਿਹੜੀ ਇੰਡੀਅਨ ਹਾਈ ਕਮਿਸ਼ਨ ਹੈ ਉਹ ਫੇਰ ਉਹਦੇ ਵੱਲ ਇਸ਼ਾਰਾ ਕਰ ਰਿਹਾ ਕਿ ਸਿੱਖ ਵਿਜ਼ਨ ਐਸੋਸੀਏਸ਼ਨ ਸਿੱਖਾਂ ਕੋਲ ਜਾਓ। ਹਾਲਾਂਕਿ ਇਸ ਗੱਲ ਨੂੰ ਜਿਹੜਾ ਚੰਗੀ ਤਰ੍ਹਾਂ ਐਕਸਪੋਜ਼ ਕਰਦੇ ਆ ਵੀਰ ਮਨਵੀਰ ਸਿੰਘ ਹੋਰਾਂ ਨੇ, ਉਹਨਾਂ ਦੇ ਹੀ ਉਸ ਦੇ ਉੱਤੇ ਜਿਹੜਾ ਇੰਡੀਅਨ ਕੌਂਸੂਲੇਟ ਨੇ, ਇੰਡੀਅਨ ਹਾਈ ਕਮਿਸ਼ਨ ਨੇ ਪਾਇਆ ਥੱਲੇ ਕਮੈਂਟ ਲਿਖਿਆ, ਐਜ਼ ਖਾਲਿਸਤਾਨੀਜ਼ it is our duty to serve humanity by any means. ਸਿੱਖ ਵਿਜ਼ਨ ਐਸੋਸੀਏਸ਼ਨ ਮੌਂਟਰੀਆਲ। ਸੋ ਇਹ ਵੀ ਇੱਕ ਚੋਟ ਵੀ ਹੈ, ਔਰ ਇਹ ਦੱਸਣਾ ਵੀ ਹੈ ਵੀ ਜਿਨ੍ਹਾਂ ਨੂੰ ਤੁਸੀਂ ਬਲੈਕ ਲਿਸਟ ਕਰਦੇ ਹੋ, ਜਿਨ੍ਹਾਂ ਨੂੰ ਤੁਸੀਂ ਟੈਰਰਿਸਟ ਬਣਾਇਆ ਹੋਇਆ ਹੈ, ਜਿਨ੍ਹਾਂ ਨੂੰ ਦਹਿਸ਼ਤਗਰਦ ਬਣਾਇਆ ਹੋਇਆ। ਔਰ ਵੀਰ ਸੁਖਵਿੰਦਰ ਸਿੰਘ ਹੰਸਰਾ ਨੇ ਇਸ ਇੰਡੀਅਨ ਜਿਹੜਾ ਉਹਨਾਂ ਦੇ ਹਾਈ ਕਮਿਸ਼ਨ ਨੇ ਆਪਣੇ ਵੈਬਸਾਈਟ ਤੇ ਇਸ ਨੂੰ ਪਾਇਆ ਕਿ ਜੀ ਜੇ ਤੁਹਾਨੂੰ ਮਦਦ ਦੀ ਲੋੜ ਹੈ ਤੇ ਸਿੱਖ ਵਿਜ਼ਨ ਨੂੰ ਕਰੋ। ਉਹਨਾਂ ਨੇ ਆਪਣੇ ਕਮੈਂਟ ਦੇ ਵਿੱਚ ਲਿਖਿਆ, the government of India is recognizing the seva performed by pro-Khalistan Canadians in Montreal under the banner of Sikh Vision Association. Thou, it is a good gesture to thank the volunteers in these difficult times of COVID-19. I find it ironic that a shift in Indian government's policy towards Canadian Khalistanis, as in past, the government of India and its stooges
have never missed an opportunity to malign the Sikh Canadians. So मैं समझदा भी ਇਹ ਭਾਵੇਂ ਲੈਫਟ ਹੈਂਡਡ ਜੈਸਚਰ ਹੈ, ਉਹਨਾਂ ਕੋਲ ਕੋਈ ਚੋਇਸ ਨਹੀਂ ਹੈ। ਹਜ਼ਾਰਾਂ ਸਟੂਡੈਂਟ ਇਹਨਾਂ ਨੂੰ ਕਾਲ ਕਰਦੇ ਹੋਣਗੇ ਹਾਈ ਕਮਿਸ਼ਨ ਨੂੰ ਕਿ ਜੀ ਦੱਸੋ ਅਸੀਂ ਕਿੱਥੋਂ ਖਾਈਏ, ਸਾਡੇ ਕੋਲ ਆ ਨਹੀਂ ਹੈ। ਉਹ ਕਹਿੰਦੇ ਜੀ ਆ ਜਾਓ ਖਾਲਿਸਤਾਨੀ ਤੁਹਾਨੂੰ ਖਵਾ ਸਕਦੇ ਨੇ। ਸੋ ਜੇ ਅੱਜ ਬਿਨਾਂ ਮੁਲਕ ਹੁੰਦਿਆਂ ਦੁਨੀਆ ਭਰ 'ਚ ਬੈਠੇ ਸਿੱਖ ਜਿਹੜੇ ਨੇ ਉਹ ਇਨਸਾਨਾਂ ਦੇ ਲਈ, ਕੁੱਲ ਇਨਸਾਨੀਅਤ ਦੇ ਲਈ ਨਿਕਲੇ ਨੇ, ਤੇ ਇਮੈਜਿਨ ਕਰੋ ਜੇ ਸਾਡਾ ਮੁਲਕ ਹੁੰਦਾ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ, ਆਪਣੀ ਹਕੂਮਤ, ਆਪਣੇ ਰਿਸੋਰਸ, ਫਿਰ ਅਸੀਂ ਇਵੇਂ ਦੁਨੀਆ ਦੇ ਸਿਟੀਜ਼ਨਸ ਨੂੰ ਇੱਥੇ ਉੱਥੇ ਫਸੇ ਹੋਏ ਨਾ ਦੇਖਦੇ, ਉਹਨਾਂ ਨੂੰ ਖਾਲਿਸਤਾਨ 에ਅਰਲਾਈਨਸ ਦੇ ਜਹਾਜ਼ ਆਪਣੀ ਡੈਸਟੀਨੇਸ਼ਨ ਤੇ ਪਹੁੰਚਾ ਰਹੇ ਹੁੰਦੇ। ਸਾਡਾ ਸਭ ਤੋਂ ਮੂਹਰੇ ਜਿਹੜੇ ਨੇ ਉਹ ਰੈੱਡ ਕਰਾਸ ਤੋਂ ਵੀ ਪਹਿਲਾਂ ਪਹੁੰਚਣ ਵਾਲੇ ਸਿੰਘ ਹੁੰਦੇ। ਸੋ ਮੈਂ ਸਮਝਦਾ ਵੀ ਸਾਡੇ ਲਈ ਇਹੀ ਸਾਡਾ ਖਾਲਸਾ ਸਾਜਨਾ ਦਿਵਸ ਦੀ ਸੈਲੀਬ੍ਰੇਸ਼ਨ ਹੈ ਕਿ ਅੱਜ ਗੁਰੂ ਦੇ ਖਾਲਸੇ ਨੂੰ ਦੁਨੀਆ ਭਰ ਦੇ ਵਿੱਚ ਉਹਦੀ ਸੇਵਾ ਦੇ ਲਈ ਔਰ ਉਹ ਇਨਸਾਨੀਅਤ ਦੇ ਲਈ, ਜਿਹਨੂੰ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ, ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ, ਕਿ ਉਹੀ ਖਾਲਸਾ ਹੈ ਜਿਹੜਾ ਨਿਰਧਨ ਗਰੀਬ, ਔਰ ਇਹ ਫਰਮਾਨ ਹੈ, ਹੁਕਮ ਹੈ ਗੁਰੂ ਦਾ, ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਨੋ, ਕਿ ਜੇ ਤੁਸੀਂ ਗਰੀਬ ਦੇ ਮੂੰਹ ਚ ਅੰਨ ਪਾਇਆ, ਲੋੜਵੰਦ ਨੂੰ ਕੱਪੜਾ ਦਿੱਤਾ ਹੈ, ਉਹਦੀ ਹੋਰ ਲੋੜ ਪੂਰੀ ਕੀਤੀ ਹੈ, ਤੇ ਸਮਝੋ ਇਹ ਗੁਰੂ ਦੀ ਗੋਲਕ ਚ ਪਹੁੰਚ ਗਿਆ ਤੁਹਾਡਾ। ਔਰ ਇਹ ਆਈਡੀਅਲ ਜਿਹੜਾ ਅੱਜ ਸਿੱਖਾਂ ਦਾ ਇਨ ਪ੍ਰੈਕਟਿਸ ਹੈ, ਸਾਨੂੰ ਇਸ ਦੇ ਉੱਤੇ ਫਖਰ ਹੋਣਾ ਚਾਹੀਦਾ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਵਿਊਅਰਸ ਤੁਹਾਡੇ ਨਾਲ ਦੁਬਾਰਾ ਜਿਹੜੀ ਹੈ ਵਿਚਾਰਾਂ ਦੀ ਸਾਂਝ ਪਾਉਣਾ। ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਦੇ ਹਾਂ।